ਕਲਾਸਿਕ ਟਾਈਮ ਤੁਹਾਡਾ ਆਪਣੇ ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਸਾਡੇ ਮਿੱਤਰ ਨੇ ਨਿੱਕੇ ਹੁੰਦਿਆਂ ਦਾ ਇੱਕ ਮੇਰਾ ਬੇਲੀ ਸੈਫੁਲ ਮਲੂਕ ਸੈਫੀ ਸਾਹਿਬ, ਬੜੇ ਅੱਛੇ ਸ਼ਾਇਰ ਨੇ। ਉਹਨਾਂ ਦਾ ਹੁੰਗਾਰਾ ਆਇਆ, ਬੜਾ ਚੰਗਾ ਲੱਗਾ। ਉਹ ਕਹਿੰਦੇ ਨੇ ਕਿ ਬੰਦਾ ਆਪ ਹਾਰਦਾ ਹੈ, ਜਿੰਨਾ ਚਿਰ ਆਪ ਨਾ ਹਾਰੇ ਕੋਈ ਸ਼ੈ ਨਹੀਂ ਹਾਰਦੀ। ਜਿਹਦੇ 'ਚ ਦਿਲ ਵੀ ਹਾਰ ਜਾਂਦਾ ਹੈ, ਕੁਛ ਚੀਜ਼ਾਂ ਵੀ, ਮਾਦੀ ਚੀਜ਼ਾਂ ਜਿਹੜੀਆਂ ਨੇ ਉਹ ਵੀ ਹਾਰ ਜਾਂਦਾ ਹੈ। ਅਤੇ ਇਹ ਸਾਰੀਆਂ ਜਿਹੜੀਆਂ ਨੇ ਤੁਹਾਡੇ 'ਤੇ ਮੁਨਹਸਰ ਹੁੰਦੀਆਂ ਨੇ ਕਿ ਤੁਸੀਂ ਕਿੰਨਾ ਚਿਰ। ਲੇਕਿਨ ਹਾਂ, ਦਿਲ ਦਾ ਹਾਰਨਾ ਜ਼ਾਹਿਰ ਹੈ, ਮੈਂ ਪਹਿਲੇ ਵੀ ਅਰਜ਼ ਕੀਤੀ ਕਿ ਇਹ ਵਾਹਿਦ ਚੀਜ਼ ਹੈ ਜਿਹਨੂੰ ਅਸੀਂ ਦਿਲ ਕਹਿੰਦੇ ਹਾਂ। ਇਹਦੇ ਜ਼ੋਰ ਦਾ ਵੀ ਸਾਨੂੰ ਪਤਾ ਹੁੰਦਾ ਹੈ, ਔਰ ਹੱਥੀਂ ਅਸੀਂ ਸ਼ੈ ਫੜਾਈ ਹੁੰਦੀ ਹੈ। ਫਿਰ ਬਾਅਦ 'ਚ ਰੌਲਾ ਵੀ ਪਾਉਂਦੇ ਹਾਂ। ਰੌਲਾ ਕਿਉਂ ਪਾਉਂਦੇ ਹਾਂ ਇਹਦਾ ਨਹੀਂ ਪਤਾ ਲੱਗਾ। ਅੱਛਾ, ਅੱਜ ਦਾ ਜਿਹੜਾ ਜਦੀਦ ਦੌਰ ਹੈ ਨਾ, ਇਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਆ ਚੁੱਕੀਆਂ ਨੇ, ਬਹੁਤ ਸਾਰੇ, ਲੇਕਿਨ ਉਹਨਾਂ ਸਹੂਲਤਾਂ ਨੇ ਸਾਨੂੰ ਬਹੁਤ ਜ਼ਿਆਦਾ ਆਲਸੀ ਵੀ ਕਰਤਾ ਹੈ, ਔਰ ਬਹੁਤ ਸਾਰੀਆਂ ਪੇਚੀਦਗੀਆਂ ਵੀ ਪੈਦਾ ਕਰ ਦਿੱਤੀਆਂ ਨੇ। ਸ਼ਾਇਦ ਉਹਨਾਂ ਸਹੂਲਤਾਂ ਦੇ ਨਾਲ ਸਾਡੀ ਐਡਜਸਟਮੈਂਟ ਨਹੀਂ ਹੈ, ਅਸੀਂ ਉਹਨਾਂ ਦੀ ਵਰਤੋਂ ਕਰਨਾ ਸਹੀ ਤਰ੍ਹਾਂ ਨਹੀਂ ਜਾਣਦੇ, ਇਸ ਕਰਕੇ ਉਹ ਸਾਨੂੰ ਜ਼ਿਆਦਾ ਸੂਟੇਬਲ ਨਹੀਂ ਹੁੰਦੀਆਂ, ਰਾਸ ਨਹੀਂ ਆਉਂਦੀਆਂ। ਮੈਨੂੰ ਹਾਸਾ ਆਇਆ, ਮਹਾਵਰਤਨ ਕਦੀ ਕਦੀ ਕਿਸੇ ਨੂੰ ਕਹਿੰਦੇ ਕਿ ਤੈਨੂੰ ਇੱਜ਼ਤ ਰਾਸ ਨਹੀਂ ਹੈਗੀ। ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਵੇ ਔਰ ਉਹਦੇ ਬਾਵਜੂਦ ਉਹ ਅੜੀਆਂ ਝੜੀਆਂ ਕਰੇ, ਤੇ ਫਿਰ ਕਿਹਾ ਜਾਂਦਾ ਹੈ ਤੈਨੂੰ ਇੱਜ਼ਤ ਰਾਸ ਨਹੀਂ ਹੈ। ਪਤਾ ਨਹੀਂ ਕਿਹੜੀ ਸ਼ੈ ਕਿਹਨੂੰ ਰਾਸ ਹੈ, ਕਿਹਨੂੰ ਨਹੀਂ। ਇਹ ਵੀ ਤਾਂ ਸਿਆਣੇ ਕਹਿੰਦੇ ਨੇ, ਕਿਸੇ ਨੂੰ ਮਾਂ ਆਬਾਦੀ ਤੇ ਕਿਸੇ ਨੂੰ ਮਾਂ ਨਰੋਏ। ਤੇ ਅਸਲ ਜਿਹੜੇ ਅੱਜ ਨਾ ਅਸੀਂ ਇਹ ਜਿਹੜੀ ਮੇਰੇ ਖਿਆਲ ਹੈ ਕਿ ਗੱਲ ਨਾ ਅਸੀਂ ਦਿਲ ਵਾਲੇ ਪਾਸੇ ਰੱਖੀਏ। ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈਦਾ। ਤੇ ਕਦੀ ਉਹ ਆਪਣਾ ਇਹ ਵੀ ਹੁੰਦਾ ਹੈ, ਤੂੰ ਚੋਰ ਮੈਂ ਤੇਰੀ ਚੋਰ ਪਲੋਚਾ ਹਾਣ। ਕਦੀ ਇਹ ਵੀ ਹੁੰਦਾ ਹੈ, ਜਿਵੇਂ ਜਾਣਦੀ ਪਿਆਰ ਵਿੱਚ ਦੁੱਖ ਨੇ ਹਜ਼ਾਰ, ਕਦੇ ਨਾ ਕਰਦੀ ਪਿਆਰ। ਲੇਕਿਨ ਇਹ ਅੱਛਾ ਮਜ਼ੇ ਵਾਲੀ ਗੱਲ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਜਾਣੀਆਂ ਬੁੱਝੀਆਂ ਹੁੰਦੀਆਂ ਨੇ। ਦਿਲ ਦੀ ਖੇਡ ਵਿੱਚ ਸਾਰੇ ਸੌਦੇ ਜਿਹੜੇ ਸਾਡੇ ਆਪਣੀ ਮਰਜ਼ੀ ਦੇ ਹੁੰਦੇ ਨੇ। ਹਾਂ, ਉਹਦੇ ਵਿੱਚ ਇਹ ਵੇ ਕਿ ਕੁਛ ਅਸੀਂ ਆਪਣੀ ਸੋਚ ਦਾ ਕਰਕੇ ਕੁਛ ਤਕਲੀਫਾਂ ਅਸੀਂ ਆਪ ਪਾਲ ਲੈਂਦੇ ਹਾਂ। ਜਿਹੜਾ ਸ਼ਖਸ, ਜਿਹੜਾ ਜੀ ਤੁਹਾਨੂੰ ਲੱਗੇ ਪਿਆਰਾ, ਉਹਦਾ ਤੁਹਾਡੇ ਵੱਲ ਕੋਈ ਧਿਆਨ ਨਾ ਹੋਵੇ, ਕੋਈ ਖਿਆਲ ਨਾ ਹੋਵੇ, ਤੇ ਇਹ ਕੋਈ ਅਨਹੋਣੀ ਨਹੀਂ ਹੋ ਸਕਦਾ ਹੈ। ਤੇ ਇਹਦੇ ਵਿੱਚ ਕੋਈ ਵੱਡੀ ਗੱਲ ਵੀ ਨਹੀਂ ਹੈ। ਪਿਆਰਾ ਤੁਹਾਨੂੰ ਲੱਗ ਰਿਹਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਵੀ ਉਹਨੂੰ, ਉਹ ਵੀ ਤੁਹਾਨੂੰ ਓਨਾ ਹੀ ਚਾਹੇ। ਹਾਂ, ਇਹ ਫਿਰ ਦੁੱਖ ਦੇਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਅਸੀਂ ਪਰਤਾਵਾ ਮੰਗਦੇ ਹਾਂ ਇਸ ਦੇ ਵਿੱਚ ਨਾ। ਔਰ ਪਰਤਾਵੇ ਦੇ ਵਿੱਚ ਅਸੀਂ, ਕਿਉਂਕਿ ਪਰਤਾਵਾ ਜਦੋਂ ਮੰਗਦੇ ਤੇ ਅਸੀਂ ਉਮੀਦਾਂ ਜੋੜਨੇ ਹਾਂ, ਅਸੀਂ ਉਹਦੇ ਨਾਲ ਬਹੁਤ ਸਾਰੇ ਆਪਣੀਆਂ ਆਸਾਂ ਉਮੀਦਾਂ ਜੋੜ ਲੈਂਦੇ ਹਾਂ, ਔਰ ਸਾਡੀਆਂ ਉਮੀਦਾਂ ਦਾ ਟੁੱਟਣਾ ਸਾਨੂੰ ਜ਼ਿਆਦਾ ਦੁਖੀ ਕਰਦਾ ਹੈ। ਜੇ ਅਸੀਂ ਮੁਹੱਬਤ ਵਿੱਚ ਉਮੀਦ ਵਾਲਾ ਲਫ਼ਜ਼ ਜਿਹੜਾ ਜਾਂ ਪਰਤਾਵੇ ਵਾਲਾ ਜਿਹੜਾ ਆਪਣੇ ਕੋਲੋਂ ਜ਼ਰਾ ਦੂਰ ਰੱਖੀਏ, ਤੁਹਾਨੂੰ ਅੱਛਾ ਲੱਗ ਰਿਹਾ ਹੈ ਉਹ ਜਿਸ ਤਰ੍ਹਾਂ ਵੀ ਹੈ, ਤੇ ਬੜੇ ਸੁਖਾਲੇ ਹੋ ਜਾਵੋਗੇ ਤੁਸੀਂ। ਬਹੁਤ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਕੋਮਲਤਾ, ਇੱਕ ਖੁਸ਼ਬੂ ਤਰ੍ਹਾਂ ਦੀ ਚੀਜ਼ ਆ ਜਾਏਗੀ, ਜਿਹਦੇ ਨਾਲ
ਤੁਸੀਂ ਤੁਹਾਡੇ ਇੱਕ ਤੇ ਤੁਹਾਡੇ ਵਿੱਚ ਮੁਹੱਬਤ ਜ਼ਿਆਦਾ ਆ ਜਾਏਗੀ। ਜਦੋਂ ਤੁਸੀਂ ਮੁਹੱਬਤ ਕਰਦੇ ਹੋ ਤੇ ਤੁਹਾਡਾ ਅੰਦਰ ਕੋਮਲ ਹੁੰਦਾ, ਨਰਮ ਹੁੰਦਾ, ਨਰਮ ਜਿਹੜੀ ਜਗ੍ਹਾ ਨਰਮ ਸ਼ੈ ਦੇ ਵਿੱਚ ਜਜ਼ਬ ਦੀ ਗੁੰਜਾਇਸ਼ ਹੁੰਦੀ ਹੈ, ਚੀਜ਼ਾਂ ਨੂੰ ਆਪਣੇ ਅੰਦਰ ਸਮਾ ਲੈਣ ਦੀ ਗੁੰਜਾਇਸ਼ ਹੁੰਦੀ ਹੈ। ਅੱਛਾ, ਇਹਦੇ ਵਿੱਚ ਅਸੀਂ ਹੋਰ ਥੋੜਾ ਜਿਹਾ ਇੱਕ ਨਾ ਜ਼ਰਾ ਥੋੜੇ ਪਾਸੇ ਹੋ ਜਾਂਦੇ ਹਾਂ, ਇੱਕ ਹੋਰ ਗੱਲ ਕਰ ਲੈਂਦੇ ਹਾਂ। ਉਹ ਜਿਹੜੀ ਪਾਸੇ ਦੀ ਗੱਲ ਹੈ ਉਹ ਵੇ ਕਿ ਕੋਈ ਸ਼ਖਸ ਤੁਹਾਨੂੰ ਚੰਗਾ ਨਹੀਂ ਲੱਗਦਾ, ਇੱਕ ਤੇ ਚੰਗਾ ਲੱਗਦਾ ਹੈ, ਉੱਥੇ ਲੱਗਦਾ ਹੀ ਲੱਗਦਾ ਹੈ। ਅੱਛਾ, ਇੱਕ ਹੁਣ ਜਿਹੜਾ ਚੰਗਾ ਲੱਗਦਾ ਉਹਦੇ ਨਾਲ ਕੋਈ ਹੋਰ ਲੱਗੇ ਤੇ ਉਹ ਨਹੀਂ ਤੁਹਾਨੂੰ ਚੰਗਾ ਲੱਗਦਾ। ਅੱਛਾ, ਇੱਕ ਇਹਨਾਂ ਤੋਂ ਹਟ ਕੇ ਅਸੀਂ ਤੁਹਾਨੂੰ ਅੱਲਾ ਵਾਸਤੇ ਨਹੀਂ ਕੋਈ ਚੰਗਾ ਲੱਗਦਾ, ਐਵੇਂ ਕਦੀ ਕਦੀ ਅੱਛਾ ਪਤਾ ਵੀ ਨਹੀਂ ਜੇ ਹੁੰਦਾ, ਉਂਝ ਹੀ ਨਹੀਂ ਕੋਈ ਚੰਗਾ ਲੱਗਦਾ, ਉਹਦੀ ਕੋਈ ਵਜੂਹ ਨਹੀਂ ਹੁੰਦੀ ਕਿ ਵੀ ਕਿਉਂ ਨਹੀਂ ਚੰਗਾ ਲੱਗਦਾ, ਬਸ ਐਵੇਂ ਹੀ ਬਈ ਇਹਦੀ ਵੇਖਣੀ ਨਹੀਂ ਚੰਗੀ ਲੱਗਦੀ, ਇਹਦੀ ਟੋਰ ਨਹੀਂ ਚੰਗੀ ਲੱਗਦੀ, ਇਹਦੀ ਗੱਲਬਾਤ ਨਹੀਂ ਚੰਗੀ ਲੱਗਦੀ, ਤੇ ਉਹਦਾ ਕੀ ਜਾਂਦਾ ਹੈ, ਨਾ ਲੱਗੇ ਪਿਆ ਤੁਹਾਨੂੰ ਚੰਗਾ। ਚੰਗਾ ਨਾ ਲੱਗਣਾ ਤੁਹਾਡੇ ਵਾਸਤੇ ਇੱਕ ਤਕਲੀਫ ਦਾ ਸਬਬ ਹੁੰਦਾ ਹੈ, ਕਿ ਤਕਲੀਫ ਦਾ ਬਾਇਸ ਹੁੰਦਾ ਹੈ ਕਿ ਤੁਸੀਂ ਇੱਕ ਦੁੱਖ, ਇੱਕ ਬੜੇ ਜ਼ਰੀਲੇ ਜਿਹੇ ਕੰਢੇ ਆਪਣੇ ਆਲੇ ਦੁਆਲੇ ਨਾ ਛਾਪੇ ਰੱਖੀ ਜਾਂਦੇ ਹੋ, ਉਹ ਲੰਘਦਿਆਂ ਟੱਪਦਿਆਂ ਤੁਹਾਨੂੰ ਪਚਦੇ ਨੇ। ਤੇ ਇਹਦਾ ਬਿਹਤਰੀਨ ਹੈ ਨਹੀਂ ਹੈ, ਇਹਦਾ ਬਹੁਤ ਚੰਗਾ ਹੈ ਨਹੀਂ ਹੈ ਕਿ ਤੁਸੀਂ ਉਹਦੇ ਤੋਂ ਦੂਰੀ ਇਖਤਿਆਰ ਕਰ ਲਵੋ, ਜਾਂ ਉਹਨੂੰ ਦਰਗੁਜ਼ਰ ਕਰ ਲਵੋ, ਜਾਂ ਉਹਨੂੰ ਇਗਨੋਰ ਕਰੋ। ਚੰਗਾ ਨਾ ਲੱਗਣਾ, ਅਗਲੇ ਬੰਦੇ ਦਾ ਲੱਗਣਾ, ਚੰਗਾ ਲੱਗਣਾ ਜਾਂ ਨਾ ਲੱਗਣਾ ਉਹਦਾ ਮਸਲਾ ਨਹੀਂ ਹੁੰਦਾ, ਇਹ ਤੁਹਾਡੀ ਵੇਖਣੀ ਹੈ, ਤੁਹਾਡੀ ਸੋਚ ਹੈ, ਤੁਹਾਨੂੰ ਕਿਹੜਾ ਚੰਗਾ ਲੱਗਦਾ, ਕਿਹੜਾ ਚੰਗਾ ਨਹੀਂ ਲੱਗਦਾ, ਇਹ ਤੇ ਮੁਨਸਰ ਹੈ ਤੁਹਾਡੀ ਸੋਚ ਤੇ। ਅਗਲਾ ਬੰਦਾ ਤੇ ਉਵੇਂ ਜਿਵੇਂ ਦਾ ਹੈ ਸੋ ਹੈ। ਹੁਣ ਮਾਮਲਾ ਕਿ ਤੁਸੀਂ ਵੀ ਜਿਵੇਂ ਦੇ ਹੈ ਉਹ ਉਵੇਂ ਦੇ ਹੀ ਹੈ। ਉਹ ਬਹੁਤ ਸਾਰੇ ਲੋਕ ਹੁੰਦੇ ਜਿਨ੍ਹਾਂ ਦਾ ਮਿਜ਼ਾਜ ਬੜਾ ਸੜੀਲ ਜਿਹਾ ਹੁੰਦਾ, ਐਵੇਂ ਹੀ ਕੀੜੇ ਕੱਢੀ ਜਾਣੇ ਹਰ ਗੱਲ ਚੋਂ, ਉਹਨਾਂ ਨੂੰ ਫੁੱਲ ਤੇ ਦਿਸਦਾ ਹੀ ਨਹੀਂ ਰੱਬੋਂ, ਉਹਨਾਂ ਦੀਆਂ ਅੱਖਾਂ ਤੇ ਕੋਈ ਐਸੀ ਚਰਬੀ ਚੜੀ ਹੁੰਦੀ ਹੈ, ਉਹਨਾਂ ਨੂੰ ਨਜ਼ਰ ਹੀ ਕੰਢੇ ਆਉਂਦੇ ਨੇ, ਉਹਨਾਂ ਨੂੰ ਸ਼ੋਖ ਰੰਗ, ਸੋਹਣੇ ਰੰਗ, ਕੋਮਲ ਰੰਗ ਨਜ਼ਰ ਹੀ ਨਹੀਂ ਆਉਂਦੇ, ਉਹਨਾਂ ਨੂੰ ਤੇ ਬਸ ਉੱਡੇ ਉੱਡੇ ਜਿਹੇ ਆਉਂਦੇ, ਉਹ ਆਪ ਵੀ ਉੱਡੇ ਉੱਡੇ ਹੀ ਰਹਿੰਦੇ ਨੇ। ਤਬੀਅਤ ਬਣ ਜਾਂਦੀ ਉਹਨਾਂ ਦੀ। ਰੱਬ ਸੋਹਣਾ ਉਹਨਾਂ ਤੇ ਰਹਿਮ ਕਰੇ। ਇੱਕ ਇਹ ਅਜ਼ਾਬ ਦੀ, ਇੱਕ ਤਕਲੀਫ ਦੀ ਕੈਫੀਅਤ ਹੁੰਦੀ ਹੈ। ਅਸੀਂ ਕਹਿੰਦੇ ਕਿ ਜੀ ਇਹ ਕੀ ਹੈ ਜੀ, ਇਹ ਕਿਸ ਤਰ੍ਹਾਂ ਹੈ, ਤੇ ਅਸਲ ਵਿੱਚ ਤੁਹਾਡਾ ਰੂਹ, ਤੁਹਾਡਾ ਦਿਲ, ਤੁਹਾਡਾ ਮਨ ਸ਼ਾਂਤ ਨਾ ਹੋਵੇ, ਇਸ ਤੋਂ ਵੱਡਾ ਅਜ਼ਾਬ ਕੀ ਹੋ ਸਕਦਾ ਭਲਿਓ? ਇਸ ਤੋਂ ਵੱਡਾ ਤੁਹਾਡੇ ਲਈ ਤਕਲੀਫ, ਤੁਹਾਡੇ ਲਈ ਨਰਕ ਕੀ ਹੋ ਸਕਦਾ? ਤਾਂਹੀਓ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਆਓ ਰੰਗ ਸੁਣੀਏ।